ਦੀਪ ਸਿੱਧੂ ਦੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨਾਲ ਤੁਲਨਾ ਕਿਉਂ ਕੀਤੀ ਜਾ ਰਹੀ ਹੈ? ਕਿਹੜੀ ਚੀਜ਼ ਨੂੰ ਕਿਹੜੀ ਜਗ੍ਹਾ ਦੇਣੀ ਹੈ, ਕਿਹੜੇ ਵਿਅਕਤੀ ਨੂੰ ਕਿਹੜੀ ਜਗ੍ਹਾ ਦੇਣੀ ਹੈ ਤੇ ਕਿਹੜੇ ਵਿਅਕਤੀ ਨੂੰ ਕਿਹੜੀ, ਇਹਦੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਉਹਨਾਂ ਨੇ ਇਤਿਹਾਸ ਦੇ ਲੰਮੇ ਚਿਰ ਤੋਂ ਵਗਦੇ ਆ ਰਹੇ ਵਹਿਣ ਨੂੰ ਮੋੜਾ ਨਵਾਂ ਦੇਤਾ। ਇਤਿਹਾਸਾਂ ਦੇ ਵਹਿਣ ਬਦਲਣ ਵਾਸਤੇ ਬਹੁਤ ਵੱਡੀ ਤਾਕਤ ਸ਼ਕਤੀ ਦੀ ਲੋੜ ਹੈ। ਇਹ ਮਾਣ ਹਰ ਇੱਕ ਵਿਅਕਤੀ ਦੇ ਹਿੱਸੇ ਨਹੀਂ ਆਉਂਦਾ। ਸੰਤ ਸ਼ਹੀਦ ਹੋਏ ਪੰਜਾਬ ਦੀ ਧਰਤੀ ਤੇ ਸਭ ਨੂੰ ਪਤਾ ਹੈ ਕਿ 18ਵੀਂ ਸਦੀ ਤੋਂ ਬਾਅਦ ਸਿੱਖਾਂ ਨੇ ਆਪਦਾ ਪੂਰਾ ਜਲਾਅ ਇੱਕ ਸੰਘਰਸ਼ ਦੇ ਰੂਪ 'ਚ ਦਿਖਾਇਆ। ਇੱਕ ਦਹਾਕਾ ਖਾੜਕੂ ਲਹਿਰ ਚੱਲੀ, ਉਸ ਤੋਂ ਬਾਅਦ ਇੱਕ ਖੜੋਤ ਆ ਗਈ। ਜਦੋਂ ਖੜੋਤ ਆਉਂਦੀ ਹੈ ਉਹਦੇ ਨਾਲ ਨਿਘਾਰ ਵੀ ਆਉਂਦਾ। ਸੰਤਾਂ ਨੇ ਇਤਿਹਾਸ ਦਾ ਮਹਾਨ ਬਦਲਿਆ ਸੀ ਤੇ ਦੀਪ ਸਿੱਧੂ ਨੇ ਉਸ ਵਹਿਣ ਦੇ ਵਿੱਚ ਆ ਚੁੱਕੀ ਖੜੋਤ ਤੋੜ ਕੇ ਉਹ ਫੇਰ ਵਹਿਣ ਨੂੰ ਵਗਣਾ ਲਾਇਆ। ਜਦੋਂ 26 ਨਵੰਬਰ ਨੂੰ ਉੱਥੇ ਬੈਰੀਕੇਡ ਭੰਨਦੇ ਕਾਫਲੇ ਗਏ, ਉਹ ਬਹੁਤ ਲੋਕਾਂ ਨੂੰ ਭੁਲੇਖਾ ਹੈ ਕਿ ਅਸੀਂ ਕੀਤਾ, ਉਹਨੇ ਕੀਤਾ। ਉਹ ਕਿਸੇ ਦੇ ਨਹੀਂ, ਉਹਦੇ ਚੋਂ ਦੀਪ ਦੀ ਜਿਹੜੀ ਕਮਾਈ ਆ ਉਹ ਬੋਲ ਰਹੀ ਸੀ। ਸ਼ਹੀਦਾਂ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਅਤੇ ਸਾਡੇ ਬਹੁਤ ਹੀ ਪਿਆਰੇ ਦੀਪ ਸਿੰਘ ਸਿੱਧੂ ਦੀ ਯਾਦ ਵਿੱਚ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੀਪ ਸਿੱਧੂ ਬਾਰੇ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ, ਪਰ ਸਮਾਂ ਪਹਿਲਾਂ ਹੀ ਜਿਸ ਤਰ੍ਹਾਂ ਬਿਉਂਤਿਆ ਗਿਆ ਸੀ ਬਹੁਤ ਜ਼ਿਆਦਾ ਹੋ ਗਿਆ। ਸੋ ਬਣਦਾ ਤਾਂ ਇਹ ਸੀ ਕਿ ਮੈਂ ਫਤਿਹ ਬੁਲਾ ਕੇ ਬੈਠ ਜਾਵਾਂ ਤੇ ਵੇਲੇ ਸਿਰ ਅਰਦਾਸ ਕੀਤੀ ਜਾਵੇ, ਪਰ ਹੁਕਮ ਹੋਇਆ ਕਿ ਭਾਵੇਂ 2 ਮਿੰਟ ਭਾਵੇਂ 4 ਮਿੰਟ ਕੁਝ ਗੱਲਾਂ ਜ਼ਰੂਰ ਕੀਤੀਆਂ ਜਾਣ। ਆਉਣ ਵਾਲੇ ਸਮੇਂ 'ਚ ਪੰਜਾਬ 'ਚ ਜਗ੍ਹਾ ਜਗ੍ਹਾ ਦੀਪ ਸਿੱਧੂ ਦੀ ਯਾਦ 'ਚ ਪ੍ਰੋਗਰਾਮ ਉਲੀਕੇ ਜਾ ਰਹੇ। ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਮੈਨੂੰ ਪਤਾ ਲੱਗਿਆ ਕਿ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਮਾਰਚ ਵਿੱਚ ਕਰਨ ਦੀ ਯੋਜਨਾ ਬਣ ਰਹੀ ਹੈ। ਹੋਰ ਵੀ ਹੋਣਗੇ। ਸੋ ਆਪਾਂ ਕਰਾਂਗੇ ਵਿਚਾਰਾਂ। ਇਹ ਇੱਕ ਸਮਾਗਮ 'ਚ ਵਿਚਾਰਾਂ ਖਤਮ ਨਹੀਂ ਹੋਣੀਆਂ ਤੇ ਸ਼ਾਇਦ ਇੱਕ ਉਮਰ 'ਚ ਵੀ ਖਤਮ ਨਹੀਂ ਹੋਣੀਆਂ। ਸੋ ਹੁਣ ਮੈਂ ਇੱਥੇ 2 ਮੁੱਦੇ ਜਿਹੜੇ ਸਾਡੇ ਸਾਹਮਣੇ ਗੰਭੀਰ ਸਵਾਲ ਖੜੇ ਕਰਦੇ ਆ ਜਾਂ ਕੁਝ ਬਣੇ ਹੋਏ। ਇੱਕ ਸਵਾਲ ਬੜਾ ਉੱਠ ਰਿਹਾ ਹੈ ਕਿ ਦੀਪ ਸਿੱਧੂ ਦੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨਾਲ ਤੁਲਨਾ ਕਿਉਂ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਤਾਂ ਤੁਲਨਾ ਦੀ ਗੱਲ ਹੈ, ਉਹ ਦੀਪ ਸਿੱਧੂ ਆਪ ਹੀ ਸਾਫ਼ ਕਰ ਗਿਆ ਸੀ ਕਿ ਮੈਂ ਸੰਤਾਂ ਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ। ਸੰਤ ਕੀ ਸੀ ਤੇ ਮੈਂ ਕੀ ਹਾਂ, ਉਹਨਾਂ ਨੇ ਕੋਈ ਭੁਲੇਖਾ ਨਹੀਂ ਛੱਡਿਆ। ਪਰ ਫਿਰ ਵੀ ਸ਼ਰਧਾ ਕਈ ਵਾਰ ਇਕੱਠਿਆਂ ਦੀਆਂ ਇਹੋ ਜਿਹੀਆਂ ਫੋਟੋਆਂ ਪਾ ਦਿੱਤੀਆਂ ਜਾਂਦੀਆਂ ਤੇ ਦੀਪ ਸਿੱਧੂ ਇੱਕ ਗੱਲ ਬਾਰ-ਬਾਰ ਕਹਿੰਦਾ ਹੁੰਦਾ ਸੀ, ਅੰਗਰੇਜ਼ੀ 'ਚ ਕਹਿੰਦਾ ਹੁੰਦਾ ਸੀ ਕਿ ਜਿਹੜੀ ਸੈਂਸ ਆਫ ਪ੍ਰਮੋਸ਼ਨ ਹੈ, ਸੈਂਸ ਆਫ ਪ੍ਰਪੋਰਸ਼ਨ, ਕਿਹੜੀ ਚੀਜ਼ ਨੂੰ ਕਿਹੜੀ ਜਗ੍ਹਾ ਦੇਣੀ ਹੈ, ਕਿਹੜੇ ਵਿਅਕਤੀ ਨੂੰ ਕਿਹੜੀ ਜਗ੍ਹਾ ਦੇਣੀ ਹੈ ਤੇ ਕਿਹੜੇ ਵਿਅਕਤੀ ਨੂੰ ਕਿਹੜੀ, ਇਹਦੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਇੱਥੇ ਮੈਂ ਇੱਕੋ ਹੀ ਨੁਕਤਾ ਸਪਸ਼ਟ ਕਰਦਾ, ਸੰਤ ਜਰਨੈਲ ਸਿੰਘ ਨੇ ਕੀ ਕੀਤਾ? ਆਪਾਂ ਨੂੰ ਸਭ ਪਤਾ ਬਹੁਤ ਕੁਛ ਕੀਤਾ। ਜੇ ਇੱਕੋ ਸੈਂਟੈਂਸ ਇੱਕੋ ਵਾਕ 'ਚ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਇਤਿਹਾਸ ਦੇ ਲੰਮੇ ਚਿਰ ਤੋਂ ਵਗਦੇ ਆ ਰਹੇ ਵਹਿਣ ਨੂੰ ਮੋੜਾ ਨਵਾਂ ਦੇਤਾ। ਉਹਦਾ ਮਹਾਨ ਹੀ ਮੋੜਤਾ ਜਿਹੜਾ ਇੰਨੇ ਲੰਮੇ ਸਮੇਂ ਤੋਂ ਇਤਿਹਾਸ ਦਾ ਵਹਿਣ ਵਗਦਾ ਆ ਰਿਹਾ ਸੀ। ਇਤਿਹਾਸਾਂ ਦੇ ਵਹਿਣ ਬਦਲਣ ਵਾਸਤੇ ਬਹੁਤ ਵੱਡੀ ਤਾਕਤ ਸ਼ਕਤੀ ਦੀ ਲੋੜ ਹੈ।
ਇਹ ਮਾਣ ਹਰ ਇੱਕ ਵਿਅਕਤੀ ਦੇ ਹਿੱਸੇ ਨਹੀਂ ਆਉਂਦਾ। ਅਜਿਹਾ ਆਤਮਿਕ ਬਲ ਤਾਂ ਹੀ ਆ ਸਕਦਾ ਹੈ ਜੇ ਉਹਦੇ ਪਿੱਛੇ ਵੱਡੀ ਤਪੱਸਿਆ ਖੜੀ ਹੋਵੇ। ਤੋ ਸੰਤਾਂ ਕੋਲ ਦੇ ਪਿੱਛੇ ਉਹ ਤਪੱਸਿਆ ਸੀ। ਸਾਨੂੰ ਇੱਕੋ ਜਨਮ ਦੀ ਤਪੱਸਿਆ ਕਈ ਵਾਰ ਦਿਖਦੀ ਹੈ। ਇਹ ਤਪੱਸਿਆ ਇੱਕ ਜਨਮ ਦੀ ਨਹੀਂ ਹੁੰਦੀ, ਇਹ ਕਈ ਜਨਮਾਂ ਦੀ ਹੁੰਦੀ ਹੈ। ਪ੍ਰਗਟ ਇੱਕ ਜਨਮ 'ਚ ਜਾ ਕੇ ਹੁੰਦੀ ਹੈ। ਸੋ ਸੰਤਾਂ ਦੀ ਵਡੱਤਣ ਇਹ ਸੀ। ਉਸ ਤੋਂ ਬਾਅਦ ਸੰਤ ਸ਼ਹੀਦ ਹੋਏ ਪੰਜਾਬ ਦੀ ਧਰਤੀ ਤੇ। ਸਭ ਨੂੰ ਪਤਾ ਹੈ ਕਿ 18ਵੀਂ ਸਦੀ ਤੋਂ ਬਾਅਦ ਸਿੱਖਾਂ ਨੇ ਆਪਦਾ ਪੂਰਾ ਜਲਾਉ ਇੱਕ ਸੰਘਰਸ਼ ਦੇ ਰੂਪ 'ਚ ਦਿਖਾਇਆ। ਉਵੇਂ ਸ਼ਹਾਦਤਾਂ ਉਹਨਾਂ ਜੁਝਾਰੂਆਂ ਨੇ ਆਪਣੀਆਂ ਸ਼ਹਾਦਤਾਂ 'ਚੋਂ, ਆਪਣੇ ਕਾਰਨਾਮਿਆਂ 'ਚੋਂ 18ਵੀਂ ਸਦੀ ਦੇ ਸੂਰਮਿਆਂ ਦੀਆਂ ਰੂਹਾਂ ਦੇ ਸਾਨੂੰ ਦਰਸ਼ਨ ਕਰਵਾਤੇ। ਇਹ ਪਹਿਲੀ ਵਾਰ ਹੋਇਆ 18ਵੀਂ ਸਦੀ ਤੋਂ ਬਾਅਦ। ਤੇ ਦੁਸ਼ਮਣ ਨੇ ਵੀ ਉਹੀ ਜ਼ਬਰ ਜੋ 18ਵੀਂ ਸਦੀ 'ਚ ਹੋਇਆ ਸੀ ਉਹ ਮੁੜ ਕੇ ਦੁਹਰਾਤਾ ਕੇ, ਤਾਂ ਕਿ ਆਉਣ ਵਾਲੀਆਂ ਨਸਲਾਂ ਸਿੱਖਾਂ ਦੀਆਂ ਭੁੱਲ ਨਾ ਸਕਣ। ਸੋ ਇਹ ਸਭ ਕੁਝ ਅਸੀਂ ਦੇਖ ਚੁੱਕੇ ਹਾਂ। ਪਰ ਇੱਕ ਦਹਾਕਾ ਖਾੜਕੂ ਲਹਿਰ ਚੱਲੀ, ਉਸ ਤੋਂ ਬਾਅਦ ਇੱਕ ਖੜੋਤ ਆ ਗਈ। ਜਦੋਂ ਖੜੋਤ ਆਉਂਦੀ ਹੈ ਉਹਦੇ ਨਾਲ ਨਿਘਾਰ ਵੀ ਆਉਂਦਾ ਹੈ। ਕਿਰਦਾਰ ਡਿੱਗਦੇ ਨੇ, ਇਖਲਾਕ ਡਿੱਗਦੇ ਨੇ, ਈਮਾਨ ਡਿੱਗਦੇ ਨੇ। ਉਸ ਤੋਂ ਬਾਅਦ ਸਿਆਸਤ ਦੇ ਵਿੱਚ ਜਿਸ ਕਿਸਮ ਦੀਆਂ ਗੱਲਾਂ ਹੋਈਆਂ ਉਹ ਬੜੀਆਂ ਸ਼ਰਮਸ਼ਾਰ ਕਰਨ ਵਾਲੀਆਂ ਸੀ ਕੌਮ ਨੂੰ। ਬਹੁਤ ਲੋਕ ਲੱਗੇ ਪਏ ਸੀ ਸਾਡੇ ਵਰਗੇ, ਕੋਈ ਕਿਤਾਬਾਂ ਰਾਹੀਂ, ਕੋਈ ਸਪੀਚਾਂ ਰਾਹੀਂ, ਕੋਈ ਅਮਲੀ ਕਾਰਨਾਮਿਆਂ ਰਾਹੀਂ ਕਿ ਇਹ ਖੜੋਤ ਟੁੱਟ ਸਕੇ। ਹਰ ਇੱਕ ਨੇ ਪੂਰੀ ਤਨਦੇਹੀ ਨਾਲ, ਇਮਾਨਦਾਰੀ ਨਾਲ ਪੂਰਾ ਢਿੱਲ ਲਾਇਆ, ਪਰ ਉਹ ਖੜੋਤ ਟੁੱਟ ਨਹੀਂ ਸੀ ਰਹੀ। ਦੀਪ ਸਿੱਧੂ ਦੀ ਵੱਡੀ ਗੱਲ ਇਹ ਹੈ ਕਿ ਸੰਤਾਂ ਨੇ ਇਤਿਹਾਸ ਦਾ ਮਹਾਨ ਬਦਲਿਆ ਸੀ ਤੇ ਦੀਪ ਸਿੱਧੂ ਨੇ ਉਸ ਬਹਿਣ ਦੇ ਵਿੱਚ ਆ ਚੁੱਕੀ ਖੜੋਤ ਤੋੜ ਕੇ ਉਹ ਫੇਰ ਬਹਿਣ ਨੂੰ ਵਗਣਾ ਲਾਇਆ। ਇਹ ਸੀ ਦੀਪ ਸਿੱਧੂ। ਦੋਹਾਂ 'ਚ ਕੋਈ ਬਰਾਬਰੀ ਨਹੀਂ, ਕੋਈ ਤੁਲਨਾ ਨਹੀਂ, ਪਰ ਦੋਹਾਂ ਦੇ ਵਿੱਚ ਇੱਕ ਪੱਖੋਂ ਫਰਕ ਵੀ ਕੋਈ ਨਹੀਂ। ਇੱਕ ਨੇ ਇੱਕ ਹੋਰ ਰੋਲ ਨਿਭਾਇਆ, ਦੂਜੇ ਨੇ ਉੱਥੋਂ ਹੀ ਪ੍ਰੇਰਨਾ ਲੈ ਕੇ ਇੱਕ ਹੋਰ ਰੋਲ ਨਿਭਾਇਆ। ਇਸ ਤਰ੍ਹਾਂ ਦੇ ਵਿਵਾਦ ਵਿੱਚ ਆਪਾਂ ਨਾ ਪਈਏ, ਇਹ ਗੱਲ ਦੀਪ ਸਿੱਧੂ ਸਪਸ਼ਟ ਕਰ ਗਿਆ। ਹੁਣ ਇੱਕ ਸਵਾਲ ਹੈ ਜਿਹੜਾ ਇੱਥੇ ਮੈਂ ਨਹੀਂ ਜਵਾਬ ਦੇਵਾਂਗਾ ਉਹਦਾ, ਕਿਉਂਕਿ ਇਹਦੇ ਵਾਸਤੇ ਸਮਾਂ ਚਾਹੀਦਾ। ਇੰਨੇ ਅਸੀਂ ਲੱਗੇ ਪਏ ਸੀ, ਹੋਰ ਕਿੰਨੇ ਲੱਗੇ ਪਏ ਸੀ, ਸਾਥੋਂ ਖੜੋਤ ਕਿਉਂ ਨਹੀਂ ਸੀ ਟੁੱਟ ਸਕੀ ਤੇ ਦੀਪ ਨੇ ਕਿਉਂ ਤੋੜਤੀ? ਬਹੁਤ ਵੱਡਾ ਸਵਾਲ ਹੈ ਤੇ ਸਾਡੇ ਕੋਲੇ ਉਹਦਾ ਕੋਈ ਜਵਾਬ ਵੀ ਹੋਣਾ ਚਾਹੀਦਾ। ਉਹ ਜਵਾਬ ਹੈ। ਬਹੁਤ ਸਮਾਗਮ ਆਉਣਗੇ, ਖੁੱਲ੍ਹ ਕੇ ਆਪਾਂ ਉਹਦਾ ਬਿਆਨ ਕਰਾਂਗੇ। ਇੱਥੇ ਮੈਂ ਬਹੁਤ ਹੀ ਸਰਲ ਜੀ ਭਾਸ਼ਾ 'ਚ ਤੁਹਾਡੇ ਕੋਲੇ 2-3 ਦ੍ਰਿਸ਼ਟਾਂਤ ਪੇਸ਼ ਕਰਦਾ, ਤੁਹਾਨੂੰ ਦੀਪ ਸਿੱਧੂ ਦਾ ਸਮਝ ਆ ਜੂ ਦੀਪ ਸਿੱਧੂ ਕੀ ਸੀ। ਦੀਪ ਸਿੱਧੂ ਨੇ ਇੱਕ ਵਾਰ ਦੱਸਿਆ ਮੈਨੂੰ, ਗੱਲਾਂ ਤਾਂ ਹਾਸੇ 'ਚ ਹੀ ਹੋ ਰਹੀਆਂ ਸੀ। ਕਹਿੰਦਾ ਇੱਕ ਕਿਸੇ ਪੰਜਾਬੀ ਦੇ ਫਿਲਮ ਪ੍ਰੋਡਿਊਸਰ ਨੇ ਨਾ ਮੈਨੂੰ ਫਿਲਮ ਦੀ ਇੱਕ ਪੇਸ਼ਕਸ਼ ਕੀਤੀ ਕਿ ਤੈਨੂੰ ਅਸੀਂ ਆਪਣੀ ਫਿਲਮ 'ਚ ਲੈਣਾ ਚਾਹੁੰਦੇ ਹਾਂ ਤੇ ਸਾਡੇ ਕੋਲੇ ਆ। ਉਹ ਗਿਆ, ਪੁੱਛਿਆ ਕਿਹੜੀ ਫਿਲਮ ਬਣਾ ਰਹੇ ਹੋ, ਕੀ ਕਹਾਣੀ ਹੈ ਤੇ ਮੇਰਾ ਰੋਲ ਕੀ ਹੈ। ਉਹ ਕਹਾਣੀ ਪੰਜਾਬ ਦੇ ਕਿਸੇ ਸੂਰਮੇ ਦੀ ਕਹਾਣੀ ਸੀ ਤੇ ਜਿੱਥੇ ਸੂਰਮਾ ਹੋਊ ਉੱਥੇ ਖਲਨਾਇਕ ਵੀ ਹੋਊਗਾ। ਉਹਨਾਂ ਨੇ ਪਤਾ ਸਿੱਧੂ ਨੂੰ ਕਿਹੜੀ ਪੇਸ਼ਕਸ਼ ਕੀਤੀ ਵੀ ਤੂੰ ਖਲਨਾਇਕ ਦਾ ਰੋਲ ਨਿਭਾਉਣਾ ਹੈ। ਉਹ ਖਲਨਾਇਕ ਜਿਹੜਾ ਬਦ ਚੱਲਨ ਸੀ, ਜਿਹਨੂੰ ਨਾਇਕ ਕੁੱਟਦਾ ਤੇ ਗੋਲੀ ਮਾਰ ਦਿੰਦਾ ਹੈ। ਦੀਪ ਸਿੱਧੂ ਕਹਿੰਦਾ ਗੱਲ ਸੁਣ ਲਓ, ਮੈਂ ਫਿਲਮੀ ਪਰਦੇ ਤੇ ਵੀ ਚਪੇੜਾਂ ਨਹੀਂ ਖਾਣੀਆਂ, ਮੈਂ ਚਪੇੜਾਂ ਮਾਰਨੀਆਂ। ਇਹ ਛੋਟੀ ਗੱਲ ਨਹੀਂ, ਇਹ ਛੋਟੀ ਗੱਲ
नहीं सी भी मैं हुण आ कहा मैं आ कहा, ये उचेच नाल नहीं गल्लां हुंदियां, अंदरों बोलदियां। सो पंजाब दी अणख की है ਉਹਦੀ मैं ਤੁਹਾਨੂੰ एक होर गल सुणाउणा, तुसीं हस भी सकदे हो ते ਉਹਦੇ डूंघे अर्थ भी समझ सकदे हो। YPS मोहाली ਦੇ ਵਿੱਚ ਇੱਕ ਵਾਰ ਸੱਭਿਆਚਾਰਕ ਪ੍ਰੋਗਰਾਮ ਹੋਇਆ ਬੱਚਿਆਂ ਦਾ। ਸੋ ਉੱਥੇ ਸਾਰੇ ਬੱਚਿਆਂ ਨੂੰ ਉਹਨਾਂ ਨੇ ਹਿੱਸਾ ਦਿਵਾਉਣਾ ਹੁੰਦਾ ਹੈ ਤੇ ਇੱਕ ਨਾਟਕ ਜਿਹਾ ਸੀ ਕਿ ਜੰਗਲ ਦੇ ਵਿੱਚ ਕੋਈ ਪੀਪਣੀ ਵਾਜੇ ਜਿਹੜੇ ਸਾਡੇ ਹੁੰਦੇ ਨੇ, ਜਿਹਨੂੰ ਅੰਗਰੇਜ਼ੀ 'ਚ ਵੈਨ ਪੈਰ ਕਹਿੰਦੇ ਆ, ਕੋਈ ਬੰਦਾ ਪੀਪਣੀ ਵਾਜਾ ਵਜਾਉਂਦਾ ਹੈ ਤੇ ਸਾਰੇ ਜਾਨਵਰ ਆਪਦੇ ਟਿਕਾਣਿਆਂ 'ਚੋਂ ਨਿਕਲ ਕੇ ਉਹਦੇ ਪਿੱਛੇ ਤੁਰਨ ਲੱਗ ਜਾਂਦੇ ਆ। ਉਹਦੇ 'ਚ ਸ਼ੇਰ ਤੋਂ ਲੈ ਕੇ ਚੂਹੇ ਤੱਕ ਸਾਰੇ ਜਾਨਵਰ ਸੀ। ਸੋ ਸਕੂਲ ਵਾਲਿਆਂ ਨੇ ਸਭ ਨੂੰ ਰੋਲ ਦਿੱਤਾ, ਸ਼ੇਰ ਤੋਂ ਲੈ ਕੇ ਚੂਹੇ ਤੱਕ। ਤੇ ਜਿਹਨੂੰ ਚੂਹੇ ਦਾ ਰੋਲ ਦਿੱਤਾ ਉਹ ਨੈਚੁਰਲੀ ਛੋਟਾ ਬੱਚਾ ਸੀ, ਕਮਜ਼ੋਰ ਜਿਹਾ ਬੱਚਾ ਸੀ, ਪਰ ਉਹ ਬੱਚਾ ਕਿਸੇ ਮੁਕਤਸਰੀਏ ਸਰਦਾਰ ਦਾ ਸੀ। ਉਹਨੇ ਘਰੇ ਜਾ ਕੇ ਜਦੋਂ ਦੱਸਿਆ, ਉਹਨੇ ਤਾਂ ਬੜਾ ਉਤੇਜਨਾ ਦੇ ਵਿੱਚ ਦੱਸਿਆ ਕਿ ਮੈਂ ਨਾਟਕ ਦੇ ਵਿੱਚ ਰੋਲ ਕਰ ਰਿਹਾ ਤੇ ਮੈਂ ਚੂਹਾ ਬਣ ਰਿਹਾ। ਉਹਨੇ ਤਾਂ ਖੁਸ਼ ਹੋ ਕੇ ਦੱਸਿਆ, ਪਰ ਜਦੋਂ ਉਹਦੇ ਬਾਪ ਨੇ ਸੁਣਿਆ ਤਾਂ ਉਹ ਗੰਭੀਰ ਹੋ ਗਿਆ। ਅਗਲੇ ਦਿਨ ਜਦੋਂ ਉਹ ਆਪਣੇ ਬੱਚੇ ਨੂੰ ਸਕੂਲ 'ਚ ਛੱਡਣ ਗਿਆ, ਸਿੱਧਾ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ। ਕਹਿੰਦਾ, ਪ੍ਰਿੰਸੀਪਲ ਸਾਹਿਬ, ਸਾਡਾ ਮੁੰਡਾ ਚੂਹਾ ਨਹੀਂ ਬਣੂ। ਆ ਪੰਜਾਬ ਦੀ ਅਣਖ ਬੋਲਦੀ ਸੀ, ਅਸੀਂ ਚੂਹੇ ਨਹੀਂ ਬਣਨਾ, ਉਹ ਸਾਨੂੰ ਚੂਹੇ ਬਣਾਉਣਾ ਚਾਹੁੰਦੇ। ਆ ਸੀ ਪੰਜਾਬ ਦੀ ਅਣਖ। ਤੇ ਹੁਣ ਅਸੀਂ ਚੂਹੇ ਬਣਦੇ ਵੀ ਦੇਖੇ, ਸਾਡੇ ਵਿੱਚੋਂ ਹੀ ਚੂਹੇ ਬਣਦੇ ਦੇਖੇ। ਇਕੱਲੇ ਚੂਹੇ ਨਹੀਂ, ਬਾਂਦਰ ਦੀ ਡੁਗ-ਡੁਗੀ ਤੇ ਨੱਚਦੇ, ਮਦਾਰੀ ਦੀ ਡੁਗ-ਡੁਗੀ ਤੇ ਨੱਚ ਰਹੇ ਬਾਂਦਰ ਵੀ ਦੇਖ ਰਹੇ। ਸੋ ਅਸੀਂ ਬਸ ਆਹੀ ਗੱਲ ਹੈ। ਦੀਪ ਕਹਿੰਦਾ ਸੀ ਅਸੀਂ ਚੂਹੇ ਨਹੀਂ ਬਣਨਾ। ਮੈਂ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਕਿਤਾਬ ਲਿਖ ਰਿਹਾ ਸੀ, ਮੈਨੂੰ ਕਿਸੇ ਨੇ, ਬੜਾ ਸਿਆਣੇ ਬੰਦੇ ਨੇ ਕਿਹਾ ਕਿ ਇੱਕ ਗੱਲ ਦਾ ਖਿਆਲ ਰੱਖਿਓ, ਜਸਵੰਤ ਸਿੰਘ ਖਾਲੜਾ ਨੂੰ ਸਾਰੇ ਸੰਸਾਰ 'ਚ ਬੜੀ ਮਾਨਤਾ ਮਿਲੀ ਹੈ। ਉਹ ਮਾਨਤਾ ਉਹਨੂੰ ਮਿਲੀ ਹੈ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ। ਉਹਦਾ ਕਿਤੇ ਵੀ ਖਾੜਕੂ ਲਹਿਰ ਨਾਲ ਸੰਬੰਧ ਨਾ ਦਰਸਾਇਓ, ਫਿਰ ਉਹਨੂੰ ਉਹ ਮਾਨਤਾ ਨਹੀਂ ਮਿਲਣੀ। ਹੁਣ ਤਾਂ ਉਹਨੂੰ ਬੜੇ ਉਹਦੇ ਨਾਂ ਤੇ ਪਾਰਕ ਬਣ ਰਹੇ ਨੇ, ਅਸੈਂਬਲੀਆਂ 'ਚ ਉਹਦੀ ਚਰਚਾ ਹੋ ਰਹੀ ਹੈ, ਕੌਂਸਲਾਂ 'ਚ ਚਰਚਾ ਹੋ ਰਹੀ ਹੈ। ਉਹਨੇ ਤਾਂ ਬੜੀ ਨੇਕ ਭਾਵਨਾ 'ਚੋਂ ਕਿਹਾ। ਮੈਂ ਉਹਨੂੰ ਕਿਹਾ, ਅਸੀਂ ਆਪਦੇ ਕਿਸੇ ਸ਼ਹੀਦ ਨੂੰ ਵੱਧ ਮਾਨਤਾ ਲੈਣ ਵਾਸਤੇ ਆਪਣੇ ਬੱਬਰ ਸ਼ੇਰ ਨੂੰ ਖਰਗੋਸ਼ ਨਹੀਂ ਬਣਾਉਣਾ। ਆਹ ਹੈ ਪੰਜਾਬ ਦੀ, ਆਹ ਹੈ ਅਣਖ ਦੀ ਗੱਲ, ਕੌਮੀ ਅਣਖ ਦੀ ਗੱਲ। ਸੋ ਦੀਪ ਜਦੋਂ ਬੋਲਦਾ ਸੀ, ਉਹਦੇ 'ਚ ਪੰਜਾਬ ਦੀ ਤੇ ਸਿੱਖ ਕੌਮ ਦੀ ਅਣਖ ਬੋਲਦੀ ਸੀ। ਤੇ ਜਦੋਂ ਹੀ ਉਹਨੇ ਸ਼ੰਭੂ ਮੋਰਚੇ ਤੇ ਆ ਕੇ ਬੋਲਣਾ ਸ਼ੁਰੂ ਕੀਤਾ, ਇੱਕਦਮ ਹਿਲਜੁਲ ਹੋਈ ਪੰਜਾਬ 'ਚ, ਧੁਰ ਸਾਰੇ ਦੇਸ਼ਾਂ ਵਿਦੇਸ਼ਾਂ 'ਚ। ਤੇ ਜਦੋਂ 26 ਨਵੰਬਰ ਨੂੰ ਉੱਥੇ ਬੈਰੀਕੇਡ ਭੰਨਦੇ ਕਾਫਲੇ ਗਏ, ਉਹ ਬਹੁਤ ਲੋਕਾਂ ਨੂੰ ਭੁਲੇਖਾ ਹੈ ਕਿ ਅਸੀਂ ਕੀਤਾ, ਉਹਨੇ ਕੀਤਾ। ਉਹ ਕਿਸੇ ਦੇ ਨਹੀਂ, ਉਹਦੇ 'ਚੋਂ ਦੀਪ ਦੀ ਜਿਹੜੀ ਕਮਾਈ ਆ ਉਹ ਬੋਲ ਰਹੀ ਸੀ। ਦੀਪ ਨੇ ਕੌਮ ਦੇ ਵਿੱਚ ਭਰਤੀ ਸੀ ਰੂਹ, ਕਿਤੇ ਉਚੇਚ ਨਹੀਂ, ਕਿਤੇ ਕੋਈ ਦਾਵਾ ਨਹੀਂ, ਕਿਤੇ ਕੋਈ ਮਾਣ ਨਹੀਂ, ਬਸ ਉਹ ਬੋਲੀ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ, ਕਰਾਂਗੇ ਆਪਾਂ, ਪਰ ਹੁਣ ਆਪਾਂ ਸਮੇਂ ਦੀ ਇੱਕ ਨਜ਼ਾਕਤ ਹੈ, ਮਰਿਆਦਾ ਵੀ ਹੈ। ਬਸ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ